व्यूअर्स वेलकम बैक टू प्रोग्राम। सो इस गलबात करन जा रहे हैं कि दुनिया भर ਦੀਆਂ सिख ਜਥੇਬੰਦੀਆਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੱਲੋਂ ਭਾਰਤ ਦੀ ਦਹਿਸ਼ਤਗਰਦੀ ਨੂੰ ਬੇਨਕਾਬ ਕਰਨ ਲਈ ਉਸ ਦਾ ਧੰਨਵਾਦ ਕੀਤਾ ਹੈ। ਔਰ ਇਹਨਾਂ ਵਿੱਚ ਜਥੇਬੰਦੀਆਂ ਵਿੱਚ ਹੈ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਫੈਡਰੇਸ਼ਨ यूके, ਵਰਲਡ ਸਿੱਖ ਆਰਗੇਨਾਈਜੇਸ਼ਨ, ਬ੍ਰਿਟਿਸ਼ ਕੋਲੰਬੀਆ ਕੌਂਸਲ ਆਦਿ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ जी। डॉक्टर साहब की कहना चाहोगे? देखो ਅਸੀਂ ਜਿੱਥੇ ਆਲਰੇਡੀ ਜਸਟਨ ਟਰੂਡੋ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ, ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਗਲੋਬਲ ਲੈਵਲ ਦੇ ਉੱਤੇ ਸਿੱਖ ਜਥੇਬੰਦੀਆਂ ਆਰਗੇਨਾਈਜ਼ਡ ਹੋ ਕੇ ਹਰ ਜੋ ਤਬਦੀਲੀ ਹੋ ਰਹੀ ਹੈ ਉਸ ਨੂੰ ਬੜੀ ਕਲੋਜ਼ਲੀ ਨੇੜਿਓਂ ਦੇਖ ਰਹੀਆਂ ਨੇ। ਉਸ ਦੇ ਉੱਤੇ ਉਹਨਾਂ ਦਾ ਪ੍ਰਤੀਕਰਮ ਵੀ ਫੌਰਨ ਆਉਂਦਾ ਹੈ ਔਰ ਇਹ ਵਿਦਿਨ 24 ਆਵਰਸ ਜਿਹੜੀ 14 ਅਕਤੂਬਰ ਦੀ ਡਿਵੈਲਪਮੈਂਟ ਹੈ, RCMP ਔਰ RCMP ਚੀਫ ਔਰ ਜਸਟਨ ਟਰੂਡੋ ਦੀ ਬਰੀਫਿੰਗ, ਉਸ ਤੋਂ ਫੌਰਨ ਬਾਅਦ ਪਹਿਲਾਂ ਤਾਂ ਅਸੀਂ ਪੰਜਾਬ ਬੇਸ ਜਥੇਬੰਦੀਆਂ ਦੋਨਾਂ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ। ਸਿਮਰਜੀਤ ਸਿੰਘ ਮਾਨ ਹਮੇਸ਼ਾ ਹੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਇੰਟਰਨੈਸ਼ਨਲ ਪੋਲੀਟਿਕਸ ਦੇ ਉੱਤੇ ਉਹ ਗੱਲ ਵੀ ਕਰਦੇ ਨੇ, ਮੁਹਾਰਤ ਵੀ ਰੱਖਦੇ ਨੇ ਔਰ ਉਹਨਾਂ ਦਾ ਢੁਕਵਾਂ ਜਿਹੜਾ ਹੈ ਉਹ ਰਿਐਕਸ਼ਨ ਹੁੰਦਾ। ਉਹਨਾਂ ਨੇ ਹਾਲਾਂ ਬਹੁਤ ਸਾਰੇ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਤੱਕ ਹੀ ਮਹਿਦੂਦ ਕਰਦੇ ਸੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ, ਪਰ ਉਹ ਸਰਦੂਲ ਸਿੰਘ ਵਿਨੀਪੈਗ ਦਾ ਨਾਮ ਵੀ ਲੈਂਦੇ ਨੇ। ਉਹ ਈਵਨ ਰਿਪਦਮਨ ਸਿੰਘ ਮਲਕ ਨੂੰ ਵੀ, ਹਾਲਾਂ ਭਾਵੇਂ ਉਹਨਾਂ ਨੂੰ ਵਰਤਿਆ ਏਜੰਸੀਆਂ ਨੇ ਪਰ ਮਾਰਿਆ ਉਹਨਾਂ ਨੇ ਹੀ ਹੈ। ਉਹਨਾਂ ਨੂੰ ਸਾਲ ਪਹਿਲਾਂ 2 ਸਾਲ ਹੋ ਗਏ ਉਹਨੂੰ, ਰਿਪਦਮਨ ਸਿੰਘ, ਉਹਨਾਂ ਦਾ ਵੀ ਨਾਂ ਲੈਂਦੇ ਨੇ। ਔਰ ਹੁਣ ਜਦੋਂ ਕਿ ਇੰਕਸ਼ਾਫ ਗੈਂਗਸਟਰਸ ਨੂੰ ਕਿਵੇਂ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਇਹ ਹੋਇਆ, ਤਾਂ ਸਰ ਸਿਮਰਜੀਤ ਸਿੰਘ ਮਾਨ ਨੇ ਇਸ ਦੇ ਉੱਤੇ ਫੌਰਨ ਟਵੀਟ ਕਰਦਿਆਂ ਥੈਂਕ ਯੂ ਵੀ ਕੀਤਾ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਦਾ, ਔਰ ਭਾਰਤ ਨੂੰ ਇੰਟਰਨੈਸ਼ਨਲ ਕਟਹਿਰੇ 'ਚ ਖੜਾ ਕਰਨ ਦੀ ਮੰਗ ਵੀ ਕੀਤੀ। ਇਸੇ ਤਰ੍ਹਾਂ ਦਲ ਖਾਲਸਾ ਜਥੇਬੰਦੀ ਦੀ ਸਟੇਟਮੈਂਟ ਜਿਹੜੀ ਕਿ ਅੰਗਰੇਜ਼ੀ ਔਰ ਪੰਜਾਬੀ 'ਚ ਦੋਨਾਂ 'ਚ ਹੈ, ਉਹਨਾਂ ਨੇ ਪਹਿਲਾਂ ਤਾਂ ਕਿਹਾ ਸਿੱਖ ਸਟੈਂਡ on India's transnational operations vindicated by Canada and US diplomatic action, say ਦਲ ਖਾਲਸਾ, ਕਿ ਜੋ ਸਿੱਖ ਕਹਿ ਰਹੇ ਸੀ ਲਗਾਤਾਰਤਾ ਨਾਲ ਉਹ ਸਟੈਂਡ ਸਪਸ਼ਟ ਹੋ ਗਿਆ, ਵਿੰਡੀਕੇਟ ਹੋ ਗਿਆ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, ਦਲ ਖਾਲਸਾ ਨੇ, ਕਿ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਅਸੀਂ ਪੰਜਾਬ ਦੇ ਸਿੱਖਾਂ ਲਈ ਇਸ ਗੱਲ ਵਿੱਚ ਕਦੇ ਵੀ ਕੋਈ ਸ਼ੱਕ ਨਹੀਂ ਰਿਹਾ ਕਿ ਭਾਈ ਨਿੱਜਰ ਦੇ ਕਤਲ ਪਿੱਛੇ ਭਾਰਤ ਦੀ ਖੁਫੀਆ ਏਜੰਸੀ ਰਾਹ ਦਾ ਦਿਮਾਗ ਤੇ ਹੱਥ ਹੈ। ਔਰ ਹੁਣ ਉਹਨਾਂ ਨੇ ਜਿਵੇਂ ਈਵਨ ਕੈਨੇਡਾ ਨੇ ਇਹ ਵੀ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਦਮਨਕਾਰੀ ਨੀਤੀ ਨੂੰ ਅੰਜਾਮ ਦੇਣ ਲਈ ਜਾਣੇ ਪਛਾਣੇ ਅਪਰਾਧੀ ਗੈਂਗਸਟਰਾਂ ਦੀਆਂ ਸੇਵਾਵਾਂ ਦੀ ਵਰਤੋਂ ਵੀ ਕਰ ਰਿਹਾ। ਉਹਨਾਂ ਕਿਹਾ ਇਹ ਗੱਲ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਉਸ ਸਮੇਂ ਵੀ ਦੀ ਭਾਰਤ ਸਰਕਾਰ ਨੇ 80 ਅਤੇ 90 ਦੇ ਦਹਾਕੇ ਵਿੱਚ ਮੁੰਬਈ ਸਥਿਤ ਗੈਂਗਸਟਰ ਛੋਟਾ ਰਾਜਨ ਦੀ ਵਰਤੋਂ ਆਪਣੇ ਮੁਖਾਲਫਾਂ ਨੂੰ ਟਿਕਾਣੇ 'ਤੇ ਲਾਉਣ ਲਈ ਕੀਤੀ ਸੀ, ਤੇ ਹੁਣ ਇਹ ਕੰਮ ਸਟੇਟ ਵੱਲੋਂ ਆਪਣੇ VIP ਨਜ਼ਰਬੰਦ ਮਹਿਮਾਨ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਸੌਂਪਿਆ ਗਿਆ। ਕਿ ਪਹਿਲਾਂ ਛੋਟਾ ਰਾਜਨ ਨੂੰ ਵਰਤ ਕੇ ਉਹਨਾਂ ਨੇ ਕਿਲਿੰਗਸ ਕਰਵਾਈਆਂ ਸੀ, ਹੁਣ ਬਾਹਰ ਤੱਕ ਲਾਰੈਂਸ ਬਿਸ਼ਨੋਈ ਜਿਹਦੇ ਕੋਲ 700 ਸ਼ੂਟਰ ਨੇ, ਜਿਹੜੀ ਖਬਰ ਉਹਨਾਂ ਦਾ ਆਪਣਾ ਮੀਡੀਆ ਹੀ ਕਹਿੰਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇਹ ਮੌਕਾ ਹੈ ਕਿ ਅੰਤਰਰਾਸ਼ਟਰੀ ਕਮਿਊਨਿਟੀ ਜਿਹੜੀ ਹੈ ਉਹ ਇਹਨਾਂ ਨੂੰ ਨੱਥ ਪਾਏ ਭਾਰਤ ਦੇ ਜ਼ੁਲਮਾਂ ਨੂੰ। ਇਸ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਦੀ ਬੜੀ ਡੀਟੇਲ ਸਟੇਟਮੈਂਟ ਹੈ। ਵਕਤ ਅਸੀਂ ਅੱਜ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਔਰ ਆਲਰੇਡੀ ਅਸੀਂ ਅੱਗੇ ਜਾ ਚੁੱਕੇ ਹੈ, ਪਰ ਮੈਂ ਥੋੜ੍ਹਾ ਬਹੁਤ ਟੱਚ ਬੇਸ ਸਾਰੀਆਂ ਜਥੇਬੰਦੀਆਂ ਦਾ ਕਰਨਾ ਚਾਹੁੰਦਾ ਜਿਨ੍ਹਾਂ ਦੇ ਸਟੇਟਮੈਂਟਸ ਪਬਲਿਕ ਅਰੀਨਾ 'ਚ ਆਏ ਨੇ। ਵਰਲਡ ਸਿੱਖ ਪਾਰਲੀਮੈਂਟ ਕਮੈਂਡਸ ਕੈਨੇਡੀਅਨ ਗਵਰਨਮੈਂਟ ਫॉर ਟੇਕਿੰਗ ਏ ਸਟੈਂਡ ਅਗੇਂਸਟ ਆਪਰੈਸ਼ਨ ਐਂਡ ਡਿਫੈਂਡਿੰਗ ਹਿਊਮਨ ਰਾਈਟਸ। ਕਿ ਉਹਨਾਂ ਵਰਲਡ ਸਿੱਖ ਪਾਰਲੀਮੈਂਟ ਇਸ ਗੱਲ ਦੀ ਸ਼ਲਾਘਾ ਕਰਦੀ ਹੈ ਕਿ ਜਿਹੜਾ ਆਪਰੇਸ਼ਨ ਜ਼ੁਲਮ ਦੇ ਖਿਲਾਫ ਔਰ ਮਨੁੱਖੀ ਹੱਕਾਂ ਲਈ ਸਟੈਂਡ ਲਿਆ। ਦ ਵਰਲਡ ਸਿੱਖ ਪਾਰਲੀਮੈਂਟ ਕਮੈਂਡਸ ਦ ਗਵਰਨਮੈਂਟ ਆਫ ਕੈਨੇਡਾ ਐਂਡ ਇਟਸ ਲਾਅ ਐਨਫੋਰਸਮੈਂਟ ਏਜੰਸੀਜ਼ ਫॉर देयर courageous and principled action in expelling Indian diplomats involved in criminal activities that endangered the Sikh community and Canadians at large. The decision step comes after this decisive step comes after serious allegation of interference, violence and coercion by Indian government agents on Canadian soil. The expulsion of these diplomats sends a powerful message that Canada will not tolerate violation of its sovereignty or threats to its citizens. और उन्होंने
ਫਿਰ ਟਰੂਡੋ ਨੂੰ ਔਰ ਦੂਸਰਾ ਉਸ ਦੀ ਸ਼ਲਾਘਾ ਕੀਤੀ ਹੈ ਕਿ ਬੜਾ ਕਲੀਅਰ ਮੈਸੇਜ ਜਿਹੜਾ ਹੈ ਕੈਨੇਡਾ ਦੀ ਧਰਤੀ ਤੋਂ ਗਿਆ ਹੈ ਕਿ ਵੀ ਇਸ ਨੂੰ ਸਹਾਰਿਆ ਨਹੀਂ ਜਾਏਗਾ, ਟੋਲਰੇਟ ਨਹੀਂ ਕੀਤਾ ਜਾਏਗਾ। ਫਿਰ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵੈਲਕਮਸ Canada's declaration of India's foreign interference activities as a significant threat to public safety in Canada, ਕਿ ਜਿਹੜਾ ਉਹਨਾਂ ਨੇ ਕਿਹਾ ਹੈ ਵੀ ਇਹ ਪਬਲਿਕ ਸੇਫਟੀ ਨੂੰ ਖਤਰਾ ਹੈ, ਉਹਨੂੰ ਉਹਨਾਂ ਨੇ ਕੀਤਾ ਹੈ। ਔਰ WHO ਨੇ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤਾ ਜਿਹੜੀ RCMP ਕਮਿਸ਼ਨਰ ਮਾਈਕ ਡੋਹੈਮ ਨੇ ਕੀਤੀ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜੋ ਕਹਿ ਰਹੇ ਸੀ ਕਿ ਇੰਡੀਅਨ ਡਿਪਲੋਮੈਟਸ ਹੈਵ ਬੀਨ ਲਿੰਕਡ ਟੂ ਐਕਸਟੋਰਸ਼ਨਸ, ਮਰਡਰਸ ਐਂਡ ਅਦਰ ਕ੍ਰਿਮੀਨਲ ਐਕਟੀਵਿਟੀ ਇਨ ਕੈਨੇਡਾ, ਉਹ ਸਾਬਤ ਹੋਈ ਹੈ। ਔਰ ਇਹ ਜਿਹੜੀ ਗਵਰਨਮੈਂਟ ਆਫ ਇੰਡੀਆਜ਼ ਐਕਟੀਵਿਟੀਜ਼ ਪੋਜ਼ ਏ ਸੀਰੀਅਸ ਥ੍ਰੈਟ ਟੂ ਪਬਲਿਕ ਸੇਫਟੀ, ਬਹੁਤ ਗੰਭੀਰ ਖਤਰਾ ਹੈ। ਇੰਡੀਅਨ ਡਿਪਲੋਮੈਟਸ ਹੈਵ ਬੀਨ ਇਨਵੋਲਵਡ ਇਨ ਇੰਟੈਲੀਜੈਂਸ ਗੈਦਰਿੰਗ ਅਗੇਂਸਟ ਸਿੱਖਸ ਇਨ ਕੈਨੇਡਾ which was later used to target these individuals। ਔਰ ਫਿਰ ਉਹਨਾਂ ਦੀ ਲੰਬੀ ਚੌੜੀ ਸਟੇਟਮੈਂਟ ਹੈ ਇਸ ਦੇ ਉੱਤੇ। ਉਹਨਾਂ ਨੇ ਕਿਹਾ ਕਿ the covert and illicit activities conducted by some agents of Government of India are in direct contravention of Vienna Convention on Diplomatic Relations, Canada's criminal code and our societal values। ਕਿ ਜੋ ਇੰਡੀਆ ਕਰ ਰਿਹਾ ਹੈ ਉਹ ਵਿਆਨਾ ਕਨਵੈਨਸ਼ਨ ਦੇ ਵੀ ਵਾਇਓਲੇਸ਼ਨ ਹੈ, ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਵੀ, ਔਰ ਜਿਹੜੀਆਂ ਸਮਾਜਿਕ ਵੈਲਿਊਜ਼ ਹੁੰਦੀਆਂ ਨੇ ਉਹਨਾਂ ਦੀ ਵੀ ਹੈ। ਔਰ ਉਹਦੇ 'ਚ ਉਹਨਾਂ ਨੇ WHO ਦੇ ਪ੍ਰੈਜ਼ੀਡੈਂਟ ਦਾਨਿਸ਼ ਸਿੰਘ ਉਹਨਾਂ ਨੇ ਕਿਹਾ ਕਿ ਵੀ RCMP ਨੇ ਅੱਜ ਉਹ ਕਨਫਰਮ ਕਰਤਾ ਜੋ ਅਸੀਂ ਕਹਿੰਦੇ ਰਹੇ, ਔਰ ਇਹ ਜਿਹੜਾ ਇਹ ਬੜਾ ਜ਼ਰੂਰੀ ਸੀ। ਔਰ ਉਹਨਾਂ ਨੇ ਕੈਨੇਡਾ ਦਾ ਉਹਨਾਂ ਨੇ ਕਿਹਾ WHO ਐਂਡ ਸਿੱਖ ਕਮਿਊਨਿਟੀ ਇਨ ਕੈਨੇਡਾ ਡਿਮਾਂਡ a full prosecution of all individuals involved in Bhai Hardeep Singh Nijjar's murder, including the Indian diplomats implicated in this case। Actually ਇਹ ਜਿਹੜੇ 7 ਕੱਢੇ ਗਏ ਨੇ ਇਹਨਾਂ ਨੂੰ ਕੈਨੇਡਾ ਨੇ ਕਿਹਾ ਸੀ ਵੀ ਅਸੀਂ ਪੁੱਛਗਿੱਛ ਕਰਨੀ ਹੈ ਨਾ, ਤਾਂ ਸਾਰੇ ਇਨਵੋਲਵ ਨੇ। ਉਹ ਪੁੱਛਗਿੱਛ ਤਾਂ ਹੀ ਹੋ ਸਕਦੀ ਸੀ ਕਿ ਉਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕੀਤੀ ਜਾਂਦੀ, ਤੇ ਇੰਡੀਆ ਦਾ ਸਾਹਮਣੇ ਹੀ ਸੀ ਵੀ ਕੀ ਕਰ ਰਹੇ ਨੇ। ਸੋ ਇਸ ਦੇ ਉੱਤੇ ਇਹਨਾਂ ਨੇ ਜਿਹੜਾ ਬੜਾ ਮਜ਼ਬੂਤੀ ਨਾਲ ਕਿਹਾ ਕਿ ਭਾਈ ਇਹਨਾਂ ਦੀ ਹੁਣ ਕੰਪਲੀਟ ਪ੍ਰੋਸੀਕਿਊਸ਼ਨ ਹੋਏ। ਫਿਰ ਇਸੇ ਤਰ੍ਹਾਂ ਜਿਹੜੀ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਹੈ ਜਿਸ ਦੇ ਮੇਨ ਸਪੋਕਸਪਰਸਨ ਭਾਈ ਮਨਿੰਦਰ ਸਿੰਘ ਨੇ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ। ਕੈਨੇਡੀਅਨ ਆਫੀਸ਼ੀਅਲਸ ਮਸਟ ਕੰਟੀਨਿਊ ਟੂ ਹੋਲਡ ਇੰਡੀਆ ਅਕਾਊਂਟੇਬਲ ਫॉर ਵਾਇਲੈਂਸ ਅਗੇਂਸਟ ਸਿੱਖਸ ਅਕਰੋਸ ਕੈਨੇਡਾ, ਕਿ ਬਈ ਇਹ ਗੱਲ ਸਿਰਫ ਇੱਥੋਂ ਤੱਕ ਨਹੀਂ ਮੁੱਕਣੀ ਚਾਹੀਦੀ ਕਿ ਬਈ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਵੀ ਆਹ ਕੰਮ ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿ ਟੁਡੇਜ਼ ਅਨਾਊਂਸਮੈਂਟ ਰਿਗਾਰਡਿੰਗ ਦਾ ਰੋਲ ਆਫ ਇੰਡੀਅਨ ਡਿਪਲੋਮੈਟਸ ਇਨ ਵਾਇਲੈਂਟ ਕ੍ਰਾਈਮਸ ਅਗੇਂਸਟ ਅਕਰੋਸ ਕੈਨੇਡਾ is an important step to publicly acknowledge the public safety threat posed by India and ensure repercussions for their hostile activities। ਇਸ ਦਾ ਉਹਨਾਂ ਨੂੰ ਜਿਹੜਾ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। It is imperative that Canadian agencies continue to follow through and ensure the full accountability of all individuals and officials responsible for this violent targeting of Sikh activists। strong statement ਹੈ ਕਿ ਭਾਈ ਇਹ ਹੁਣ ਉਹਦੇ ਲਈ ਪੂਰੀ ਜਵਾਬਦੇਹੀ ਕੀਤੀ ਜਾਏ। ਔਰ ਫਿਰ ਈਵਨ ਸਿੱਖ ਫੈਡਰੇਸ਼ਨ UK urges global action against India following Canada's fresh revelation। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਹੁਣ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਔਰ RCMP ਰਾਹੀਂ ਸਾਹਮਣੇ ਆਇਆ ਹੈ ਇਸ ਨੂੰ ਗਲੋਬਲ ਲੈਵਲ ਦੇ ਉੱਤੇ ਇੰਡੀਆ ਨੂੰ ਜਵਾਬਦੇਹ ਬਣਾਇਆ ਜਾਏ। ਔਰ ਲੰਡਨ UK ਡੇਟਲਾਈਨ ਨਾਲ ਖਬਰ ਹੈ ਦਵਿੰਦਰਜੀਤ ਸਿੰਘ ਲੀਡ ਐਗਜ਼ੈਕਟਿਵ ਫਾਰ ਪੋਲੀਟੀਕਲ ਐਨਗੇਜਮੈਂਟ ਐਟ ਦਾ ਸਿੱਖ ਫੈਡਰੇਸ਼ਨ UK ਹੈਜ਼ ਇਸ਼ੂਡ ਏ ਸਟੇਟਮੈਂਟ ਜਿਹਦੀ ਨਾਲ ਉਹਨਾਂ ਨੇ ਕਾਪੀ ਲਾਈ ਹੈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਹਿਜ਼ ਕਮੈਂਟਸ ਕਮ ਇਨ ਰਿਸਪੌਂਸ ਟੂ ਦਾ ਰੀਸੈਂਟ ਡਿਪਲੋਮੈਟਿਕ ਕ੍ਰਾਈਸਿਸ ਬਿਟਵੀਨ ਕੈਨੇਡਾ ਐਂਡ ਇੰਡੀਆ following the assassination of Bhai Hardeep Singh Nijjar, a prominent Canada-based Sikh activist on Canadian soil। उन्होंने exactly की क्या है, when the shocking news from Canada broke earlier today, we were in the UK Parliament briefing parliamentarians about the transnational repression and political interference of Indian government aimed at Sikhs in the diaspora campaigning for a sovereign Sikh state, Khalistan। उन्होंने कहा जी ਜਦੋਂ ਇਹ
ਖਬਰ ਸਾਡੇ ਤੱਕ ਪਹੁੰਚੀ ਕਿਉਂਕਿ ਆਲਮੋਸਟ 5 ਘੰਟੇ ਦਾ ਟਾਈਮ ਡਿਫਰੈਂਸ ਵੀ ਹੈ ਕੈਨੇਡਾ ਦੀ ਈਸਟ ਕੋਸਟ ਔਰ ਉਧਰ ਦਾ, ਤੇ ਅਸੀਂ ਆਲਰੇਡੀ ਲੌਬੀ ਕਰ ਰਹੇ ਸੀ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ 6 ਹਾਈ ਰੈਂਕਿੰਗ ਇੰਡੀਅਨ ਡਿਪਲੋਮੈਟ ਕੱਢੇ ਗਏ ਨੇ ਉੱਥੋਂ, ਇਹ ਇਹਨਾਂ ਦੀ ਇੰਪਲੀਕੇਸ਼ਨ ਹੈ ਗੈਦਰਿੰਗ ਇੰਟੈਲੀਜੈਂਸ ਔਨ ਪ੍ਰੋ ਖਾਲਿਸਤਾਨ ਐਕਟਿਵਿਸਟ, ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕ੍ਰਿਮੀਨਲ ਪ੍ਰੋਕਸੀ ਜਿਹੜੀਆਂ ਇੰਡੀਅਨ ਗਵਰਨਮੈਂਟ ਦੀਆਂ ਨੇ ਉਹਨਾਂ ਨੇ ਨਿਸ਼ਾਨਾ ਬਣਾਇਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦਵਿੰਦਰਜੀਤ ਸਿੰਘ ਕਾਲਡ ਦਿਸ ਰੈਵਲੇਸ਼ਨ a wake-up call for the UK government and other members of the Five Eyes Intelligence Alliance, urging them to confront India's alleged interference and human rights violation. उन्होंने कहा फाइव आइज कंट्री जिस ज़ाहिर है यूके भी मैंबर है उन्होंने ਲਈ ਅੱਖਾਂ ਖੋਲ੍ਹਣ ਵਾਲਾ ਹੈ ਔਰ ਇਸ ਦੇ ਉੱਤੇ ਉਹਨਾਂ ਦੀ ਕਾਫੀ ਡਿਟੇਲ ਹੈ। ਔਰ ਅਸੀਂ ਸਮਝਦੇ ਹਾਂ ਜਿਵੇਂ ਬਿਗਨਿੰਗ 'ਚ ਕਿਹਾ ਕਿ ਇੱਕ ਪੋਜ਼ੀਟਿਵ ਗੱਲ ਹੈ ਕਿ ਭਾਈ ਇਹ ਅਕ੍ਰੋਸ ਦਾ ਗਲੋਬ ਪੰਜਾਬ 'ਚ ਬੈਠੀਆਂ ਸਾਡੀਆਂ ਆਰਗੇਨਾਈਜੇਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਨੇ ਲਾਈਨ ਲਈ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਔਰ WSO ਕੈਨੇਡਾ ਜਿੱਥੇ ਮੇਨ ਉਹਨਾਂ ਨੇ ਲਾਈਨ ਲਈ, ਸਿੱਖ ਫੈਡਰੇਸ਼ਨ UK ਜਿਹੜਾ ਪਾਰਲੀਮੈਂਟੇਰੀਅਨਸ ਨਾਲ ਆਲਰੇਡੀ ਲੌਬੀ ਕਰ ਰਿਹਾ ਸੀ ਉਸ ਦੇ ਉੱਤੇ ਫਰਮ ਸਟੈਂਡ ਲਿਆ, ਔਰ ਵਰਲਡ ਸਿੱਖ ਪਾਰਲੀਮੈਂਟ ਨੇ ਇਸ ਦੇ ਉੱਤੇ ਫੌਰਨ ਜਿਹੜੀ ਹੈ ਬੜੀ ਮਜ਼ਬੂਤ ਜਿਹੜੀ ਹੈ ਉਹ ਲਾਈਨ ਲਈ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਅੱਗੇ ਨਾਲੋਂ ਮੋਰ ਲਾਮਬੰਦ ਹੈ, ਹਾਲਾਂਕਿ ਅਜੇ ਬਹੁਤ ਕੁਛ ਟੂਗੈਦਰਨੈਸ ਦੇ ਨਾਲ ਕਰਨ ਦੀ ਲੋੜ ਹੈ, ਪਰ ਇਹ ਇੱਕ ਅੰਡਰਸਟੈਂਡਿੰਗ ਲੈਵਲ ਜ਼ਰੂਰ ਡਿਵੈਲਪ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਫਸਟ ਹੈਗੇ ਨੇ ਸਟੇ ਸੇਫ, ਇਹ ਲਿਖਦੇ ਨੇ ਡਾਕਟਰ ਅਮਰਜੀਤ ਸਿੰਘ ਰਿਮਾਈਂਡਸ ਮੀ, ਇਹ ਜਗਜੀਤ ਸਿੰਘ ਚੌਹਾਨ। ਫਿਰ ਮੋਹਨ ਬੋਇਲ ਜਿਹੜੇ ਨੇ ਵਾਹਿਗੁਰੂ ਜੀ ਕਹਿੰਦੇ ਨੇ ਸਟੇ ਸੇਫ। ਫਿਰ ਕਹਿੰਦੇ ਆਈ ਜਸਟ ਸੌ ਦੈਟ ਸਪੀਚ ਜਸਟ ਨਾਓ, ਜਾਗੋ ਵਾਲੇ ਚੈਨਲ ਹੈਜ਼ ਦਾ ਫੁਟੇਜ ਕਲਿਪਡ। ਫਿਰ ਉਹਨਾਂ ਲਿਖਿਆ ਕਿ ਕੋਈ ਇੰਸੀਡੈਂਟ isn't it when you just watch that video of ਸੰਤ ਜੀ। ਔਰ ਪ੍ਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ। ਫਿਰ ਪ੍ਰਭਜੋਤ ਗੇਮਿੰਗ ਜਿਹੜੇ ਨੇ ਉਹ ਵੀ, ਔਰ ਹਰਦੀਪ ਸਿੰਘ ਜੀ ਵੀ। ਫਿਰ ਸਟੇ ਸੇਫ ਜੀ ਕਹਿੰਦੇ ਨੇ ਕਿ ਹਾਂਜੀ ਕੁਐਸਚਨ ਡਾਕਟਰ ਸਿੰਘ, what would happen to the Indian Army forces in Punjab? How would Republic of Khalistan work energy, trade and technology, meaning fiber optics, work with our Indian neighbors? ਸਟੇ ਸੇਫ ਦੀ ਆਈਡੀ ਤੋਂ ਜਿਹੜੇ ਵੀ ਵੀਰ ਲਿਖ ਰਹੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੇਖੋ ਜ਼ਾਹਰ ਹੈ ਜਦੋਂ ਭਾਰਤ ਡਿਵਾਈਡ ਹੋਇਆ 1947 'ਚ ਭਾਰਤ ਪਾਕਿਸਤਾਨ ਦੇ ਵਿਚਾਲੇ, ਤੇ ਕਿਵੇਂ ਫੌਜ ਡਿਵਾਈਡ ਹੋਈ, ਕਿਵੇਂ ਬਾਕੀ ਚੀਜ਼ਾਂ ਹੋਈਆਂ, ਇਵੇਂ ਹੀ ਜਿਹੜਾ ਸਿੱਖ ਫੌਜ ਹੈ ਉਹ ਆਪਣੀ ਇੰਡੀਪੈਂਡੈਂਟ ਹਿਫਾਜ਼ਤ ਦੇ ਲਈ ਮੁਲਕ ਦੀ ਆਪਣੇ ਮੁਲਕ ਵੱਲ ਆਏਗੀ। ਬਾਕੀ ਡਿਪੈਂਡ ਕਰੇਗਾ ਭਾਰਤੀ ਸਟੇਟ ਵੱਲੋਂ, ਜੇ ਉਹ ਪੀਸਫੁਲੀ ਨੈਗੋਸ਼ੀਏਸ਼ਨ ਦੇ ਨਾਲ ਸਾਡੀ ਟੈਰੀਟਰੀ ਸਾਨੂੰ ਮੋੜਦੇ ਨੇ ਤਾਂ ਫਿਰ ਅਸੀਂ ਪੀਸਫੁਲ ਵਰਤਾਰਾ ਉਸ ਨਾਲ ਹੋਏਗਾ। ਤੇ ਜੇ ਉਹਨਾਂ ਨੇ ਜਿਹੜਾ ਉਹ ਜ਼ੁਲਮ ਦਾ ਸਹਾਰਾ ਜਿਵੇਂ ਲੈ ਰਹੇ ਨੇ, ਫਿਰ ਉਵੇਂ ਹੀ ਜਿਹਦਾ ਡੰਡਾ ਚੱਲੇਗਾ ਉਹ ਹੀ ਦੇਖੇਗਾ ਕਿ ਉਸਨੇ ਕੀ ਕਰਨਾ ਹੈ। ਪਰ ਸ਼ੁਕਰੀਆ। ਪਰ ਇੱਕ ਗੱਲ ਅਸੀਂ ਜ਼ਰੂਰ ਦੱਸ ਦਈਏ, ਜਿਹੜਾ ਮੈਂ ਇਨ ਜਨਰਲ ਇਹ ਗੱਲ ਕਹਿੰਦਾ, ਔਰ ਅਕਸਰ ਹੁਣ ਆਪਣੀ ਯੂਰਪ ਟੂਰ ਵੇਲੇ ਵੀ ਮੈਨੂੰ ਸੀ ਕਿ ਵੀ ਕਾਸ਼ ਜੇ 77 ਸਾਲ ਪਹਿਲੇ ਖਾਲਿਸਤਾਨ ਇੱਕ ਆਜ਼ਾਦ ਮੁਲਕ ਹੁੰਦਾ, ਅਸੀਂ ਅੱਜ ਦੁਨੀਆ ਨੂੰ ਅਗਵਾਈ ਦੇ ਰਿਹਾ ਹੁੰਦੇ। ਇਕੱਲਾ ਇਹੀ ਨਹੀਂ ਕਿ ਵੀ ਫਸਟ ਵਰਲਡ ਕੰਟਰੀ ਹੁੰਦੇ, ਪਰ ਕੈਪੀਟਾ ਇਨਕਮ ਬਹੁਤ ਹੁੰਦੀ, ਜਾਂ ਅਸੀਂ ਰੀਅਲ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਬਿਲਕੁਲ ਡੱਡ ਜੇ ਬਣੇ ਹੋਏ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਉਹ ਅੱਡ ਭਾਰਤ ਪਾਕਿਸਤਾਨ ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੱਧ ਤਨਖਾਹਾਂ ਦੇਣ ਦੇ ਨਾਂ ਥੱਲੇ ਭਰਤੀ ਕਰ ਲੈਂਦੇ ਨੇ। ਉਹਨਾਂ ਨੂੰ ਨਾ ਗੋਲੀ ਚਲਾਉਣ ਦੀ ਆਗਿਆ ਨਾ ਕੋਈ ਹੋਰ ਆ। ਇਹੀ ਕਾਰਨ ਹੈ ਕਿ ਇਜ਼ਰਾਈਲ ਨੇ ਲਬਨਾਨ ਦੇ ਵਿੱਚ 6 ਜਿਹੜੇ ਨੇ ਉਹ ਜ਼ਖਮੀ ਕਰ ਦਿੱਤੇ ਨੇ। ਉਹ UN ਪ੍ਰੋਟੈਸਟ ਹੀ ਇਵੇਂ ਨਾ ਹੁੰਦਾ। ਫਿਰ ਖਾਲਿਸਤਾਨ ਦਾ ਇੱਕ ਰੋਲ ਇੰਟਰਨੈਸ਼ਨਲ ਪੀਸ ਲਈ ਵੀ ਹੁੰਦਾ, ਹਿਊਮੈਨੀਟੇਰੀਅਨ ਦੇ ਵਿੱਚ ਵੀ ਹੁੰਦਾ। ਔਰ ਜਿਹੜੇ ਮਹਿਕਮੇ ਤੁਸੀਂ ਕਹਿ ਰਹੇ ਹੋ ਫਾਈਬਰ ਦੇ ਨਾਲ, ਫਾਈਬਰ ਆਪਟਿਕਸ ਨਾਲ ਸੰਬੰਧਿਤ ਐਨਰਜੀ, ਟ੍ਰੇਡ, ਟੈਕਨੋਲੋਜੀ, ਇਹ ਆਲਰੇਡੀ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਫੀਲਡਸ ਦੇ ਵਿੱਚ ਕੰਮ ਕਰਦੇ ਨੇ। ਇਹ ਸਾਰੇ ਜਿਹੜੇ ਨੇ ਸੈੱਟ ਹੋਣਗੇ ਖਾਲਿਸਤਾਨ ਦੀ ਜਿਹੜੀ ਹੈ ਕਾਇਮੀ ਤੋਂ ਬਾਅਦ ਉਸ ਦੀ ਇਕਨੋਮਿਕਲ ਸਟੇਬਿਲਿਟੀ ਲਈ ਔਰ ਇੰਟਰਨੈਸ਼ਨਲੀ ਉਸ ਦੇ ਸਟੈਂਡ। ਰਣਜੀਤ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਖੋੜ ਅਤੇ ਦੇਖਣ ਵਾਲੇ ਨੂੰ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਐਨ ਡਾਕਟਰ ਸਾਹਿਬ ਨੀਲਮ ਖੋੜ ਜੀ ਯੂਬਾ ਸਿਟੀ ਦਰਸ਼ਨ ਕਰਾਂਗੇ ਆਪ ਜੀ ਦੇ ਜ਼ਰੂਰ। ਔਰ ਹਾਂਜੀ ਅਵਤਾਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਦੇਰ ਬਾਅਦ ਆਪ ਜੀ ਦੇ
ਦਰਸ਼ਨ ਕਰ ਰਹੇ ਹਾਂ, ਬੜਾ ਮਨ ਖੁਸ਼ ਆ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ। ਬਹੁਤ ਸ਼ੁਕਰੀਆ। ਅਸੀਂ ਵੀ ਇਵੇਂ ਹੀ ਬੇਜ਼ਾਰ ਹੁੰਦੇ ਹਾਂ ਜਦੋਂ ਅਸੀਂ ਆਪਣੇ ਸਟੂਡੀਓ ਤੋਂ ਔਰ ਤੁਹਾਡੇ ਤੋਂ ਦੂਰ ਹੁੰਦੇ ਹਾਂ। ਬਿਲਕੁਲ। ਪਰ ਜਿੱਥੇ ਅਸੀਂ ਹੁੰਦੇ ਹਾਂ ਉੱਥੇ ਵੀ ਜਿਹੜਾ ਹੈ ਉਹ ਵੀਰਾਂ ਭੈਣਾਂ ਦੇ ਦੀਦਾਰ ਹੁੰਦੇ ਨੇ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣਾ ਰੀਚ ਆਊਟ ਨੂੰ ਵੀ ਨਾਲ ਨਾਲ ਰੱਖੀਏ। ਜੀ ਗੁਰਪਿਆਰ ਸਰਾਂ ਜੀ ਕਹਿੰਦੇ ਨੇ ਸਟੇ ਸੇਫ, ਇੰਡੀਆ ਗਾਟ ਇੰਡੀਪੈਂਡੈਂਸ 15 ਅਗਸਤ 1947 ਬਟ ਇੰਡੀਆ ਕੰਸਟੀਟਿਊਸ਼ਨ ਫਾਰਮਡ 26 ਜਨਵਰੀ 1950, ਕੀਪ ਯੂਅਰ ਫੋਕਸ ਔਨ ਯੂਅਰ ਓਨ ਸੋਵਰਨ ਸਟੇਟ। ਬਿਲਕੁਲ ਠੀਕ ਹੈ ਜੀ। ਔਰ ਫਿਰ ਇਸ ਤਰ੍ਹਾਂ ਸਟੇ ਸੇਫ ਗੁਰਪ੍ਰਸਾਦ ਨੂੰ ਕਹਿੰਦੇ ਆਮ ਆਸਕਿੰਗ ਏ ਜੈਨੂਇਨ ਕੁਐਸਚਨ ਔਨ ਦਿਸ ਸ਼ੋ। ਸੋ ਕਹਿੰਦੇ ਆਮ ਨਾਟ ਇੰਡੀਆ ਪ੍ਰੋ ਖਾਲਿਸਤਾਨੀ। ਨਹੀਂ, ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਔਰ ਤੁਹਾਨੂੰ ਹੱਕ ਹੈ ਕਿ ਤੁਸੀਂ ਪੁੱਛੋ। ਬਿਲਕੁਲ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਸਤਨਾਮ ਔਜਲਾ ਜੀ ਵੀ, ਸਿੰਘ ਗਰਚਾ ਜੀ ਵੀ, ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਟੇ ਸੇਫ ਫਿਰ ਕਹਿੰਦੇ ਨੇ ਕੁਐਸਚਨ ਡਾਕਟਰ ਸਿੰਘ ਵਟ ਵੁੱਡ ਹੈਪਨ ਟੂ ਦਾ ਮੇਰੇ ਖਿਆਲ ਇਹਨਾਂ ਦਾ ਹੋ ਗਿਆ। ਓਕੇ। ਸੋ ਕੁਲਵਿੰਦਰ ਸਿੰਘ ਭਿੰਦਰ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਐਚ ਬਲ ਸਿੰਘ ਜੀ ਵੀ ਔਰ ਮਨਜੋਰ ਕੋਇਨੂਰ ਜੀ ਵੀ, ਫਿਰ ਇਸੇ ਤਰ੍ਹਾਂ ਸਿਲਵਰ ਲਾਈਨ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਰਿੰਦਰ ਸੰਧੂ ਜੀ ਵੀ, ਔਰ ਫਿਰ ਮੇਰੇ ਕੋਲ ਮੈਸੇਜ ਆਏਗਾ, ਹਾਂਜੀ, ਰਾਜਵਿੰਦਰ ਸਿੰਘ ਜੀ ਵੀ, ਫਿਰ ਸਤਵਿੰਦਰ ਸਿੰਘ ਜੀ ਵੀ, ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਕਸ਼ਮੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧਰਮ ਸਿੰਘ ਜੀ ਵੀ ਫਤਿਹ, ਰਾਜਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਨੇ ਉਹ ਵੀ ਫਤਿਹ, ਸੁਖਦੇਵ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਔਰ ਜ਼ਿੰਦਾਬਾਦ। ਜਸਵੀਰ ਸਿੰਘ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਸਾਜਦ ਬਾਵਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹਿਜ਼ਾਦ, ਹਾਂਜੀ, ਇਹ ਕਹਿੰਦੇ ਨੇ ਕਿ ਵੈਲਕਮ ਬੈਕ, ਵੈਲਕਮ ਟੂ ਨਿਊ ਕੰਟਰੀ ਆਫ ਵਰਲਡ ਖਾਲਿਸਤਾਨ ਐਂਡ ਜੰਮੂ ਕਸ਼ਮੀਰ ਪੀਪਲ ਵਾਂਟ ਆਜ਼ਾਦੀ, ਹੈਪੀ ਨਿਊ ਆਲ ਸਿੱਖਸ ਐਂਡ ਮੁਸਲਿਮ ਪੀਪਲ। ਬਾਬਾ ਜੀ ਵਰਲਡ ਨਿਊਜ਼ ਪਾਕਿਸਤਾਨ। ਬਹੁਤ ਬਹੁਤ ਸ਼ੁਕਰੀਆ। ਅਸੀਂ ਵੀ ਇਹ ਦੁਆ ਵੀ ਕਰਦੇ ਹਾਂ ਕਿ ਖਾਲਿਸਤਾਨ ਵੀ ਇਹਨਾਂ ਦੇ ਖੂਨੀ ਪੰਜੇ ਚੋਂ ਆਜ਼ਾਦ ਹੋਏਗਾ ਅਲਟੀਮੇਟਲੀ, ਔਰ ਕਸ਼ਮੀਰੀ ਵੀ ਆਪਣੀ ਆਜ਼ਾਦੀ ਦੇ ਜਿਹੜੇ ਲੜ ਰਹੇ ਨੇ ਉਹ ਵੀ ਇਹਨਾਂ ਦੇ ਖੂਨੀ ਪੰਜੇ ਚੋਂ ਮੁਕਤੀ ਪਾਉਣਗੇ। ਹਾਂਜੀ, ਫਿਰ ਕਹਿੰਦੇ ਡਾਕਟਰ ਸਾਹਿਬ ਪਾਰਟ ਆਲ ਸਿਕਸ ਪੀਪਲ ਟੁਗੇਦਰ ਵਰਕਿੰਗ ਐਂਡ ਖਾਲਿਸਤਾਨ ਨਿਊ ਕੰਟਰੀ ਐਂਡ ਭਾਰਤ foreign policy and RSS terrorist policy out। ਬਾਬਾ ਜੀ ਵਰਲਡ ਨਿਊਜ਼ ਪਾਕਿਸਤਾਨ। ਹਾਂ ਬਿਲਕੁਲ ਤੁਸੀਂ ਠੀਕ ਕਿਹਾ। ਅਲਟੀਮੇਟਲੀ ਇਹ ਭਾਰਤੀ ਸਟੇਟ ਦਾ ਐਂਡ ਹੋਏਗਾ ਔਰ ਕੌਮਾਂ ਆਜ਼ਾਦ ਹੋਣਗੀਆਂ। ਮੁਹੰਮਦ ਜਾਨਿਸ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਰੂਰ ਬਣੇਗਾ ਇਨਸ਼ਾਅੱਲਾ। और फिर कहते हैं खालिस्तान बनेगा तो लाहौर में भी ताकत होगी, सॉरी तरक्की होगी। हाँ बिल्कुल, क्योंकि साढ़े बॉर्डर खुले होणगे, जिवें असीं कहा भी ये जड़ियाँ कंडियाली तार इन्होंने लाई हुई है वाघा तो सैनीवाड़ा तक ये पट पुट दी जाएगी। बिल्कुल। और जिवें अमरीका कैनेडा के बॉर्डर ने अमृतसर लाहौर इवें ही जिवें ट्विन सिटी सी इवें ही ऑपरेट करनगियां, पर पाकिस्तान की हदूद अपने जो उन्होंने इंटरनेशनल बॉर्डर है और जमुना तो वाघा तक जो असीं कहने हैं वाघा तो पाकिस्तान की हद मुकदी है, साडे दोनों मुल्कों के विचाले खुला व्यापार और खुले संबंध KS जी भी, और इसी तरह कुलदीप कौर जी, ब्लैकिया गेमियांग जी भी, और इसी तरह प्रगट चार जी, जीत सूरतिया जी, ज्ञानी अवतार सिंह जी और जसबीर सिंह जी, निहंग सिंह जी कहते ऑलवेज अमेजिंग शो, we love it and we are always anxious to watch it। thank you so much Dr. Saab, welcome back। ਨਿਹੰਗ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਇਹ ਪਿਆਰ ਸਾਨੂੰ ਹਮੇਸ਼ਾ ਹੌਸਲਾ ਵੀ ਦਿੰਦਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰੇ TV 84 ਦੇ ਨਾਲ ਜੁੜੇ ਹੋਏ ਹੋ ਔਰ ਸਾਨੂੰ ਤੁਸੀਂ ਆਪਣੀ ਇਨਪੁਟ ਵੀ ਦਿੰਦੇ ਹੋ। ਹਰਵਿੰਦਰ ਸਿੰਘ ਰਾਮਗੜੀਆ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਫਤਿਹ ਪ੍ਰਵਾਨ ਕਰੋ ਜੀ, और जसपाल सिंह कैले जी भी सानू फतेह बुलाने राज करेगा खालसा। और इस तरह शाहजाद बाबा जी कहते वाहिगुरू जी का खालसा वाहिगुरू जी की फतेह, खालसा जिंदाबाद, हैप्पी न्यू लाइफ ऑल सिक्स पीपल फैमिली चिल्ड्रन, बाबा जी वर्ल्ड न्यूज़ पाकिस्तान। बलदेव सिंह जी भी, हरजीत सिंह संधू जी भी, ये भी सानू कहते हैं कि फतेह बुला के थैंक्स डॉक्टर अमरजीत सिंह सिस्टर नीलम कौर जी जिंदाबाद। और इस तरह एच बल सिंह जी कहते हैं द इन्वेंटर ऑफ फाइबर ऑप्टिक
ਵਾਜ਼ੇ ਸਿੱਖ ਵਾਜ਼ੇ ਸਿੱਖ ਹਾਂ, ਇਹ ਨਰਿੰਦਰ ਸਿੰਘ ਕਪਾਨੀ, ਇਹਨਾਂ ਦੇ ਘੱਟੋ ਘੱਟ 200 ਤੋਂ ਜ਼ਿਆਦਾ ਹੋਰ ਪੇਟੈਂਟ ਵੀ ਸੀ ਉਹਨਾਂ ਕੋਲ, ਔਰ ਫਾਈਬਰ ਆਪਟਿਕ ਦੀ ਕਾਰਡ ਉਹਨਾਂ ਨੇ ਕੱਢੀ ਹੈ। ਸੋ ਇਹ ਉਹਨਾਂ ਨੇ ਜਵਾਬ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਵੀ ਫਾਈਬਰ ਆਪਟਿਕ ਵਾਲੀਆਂ ਇਹਨਾਂ ਸਾਰੀਆਂ ਚੀਜ਼ਾਂ ਤਾਂ ਨੀਤੀ ਕੀ ਹੋਏਗੀ। ਜੀ ਹੁਣ ਆਪਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਔਰ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।